ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 64। ਅਨਵਰ ਅਜੇ ਤਕਰੀਰ ਕਰ ਰਿਹਾ ਸੀ ਜਦੋਂ ਘਾਬਰੇ ਹੋਏ ਡਰਾਈਵਰ ਦੇ ਨਾਲ ਮੂਦਾ ਮਾਛੀ ਆ ਗਿਆ ਤੇ ਸਟੇਜ ਉੱਤੇ ਚੜ੍ਹ ਕੇ ਉਹਨੇ ਖਾਲਿਦ ਦੇ ਕੰਨ ਵਿੱਚ ਆਖਿਆ, ਕਤਲ ਹੋ ਗਿਆ ਹੈ। ਕਿੱਦਾਂ? ਕਿੱਥੇ? ਫਲਕ ਸ਼ੇਰ ਦਾ। ਸਾਈਂ ਯੂਨਸ ਤੇ ਬਾਸੂ ਜ਼ਖਮੀ ਨੇ। ਫਲਕ ਸ਼ੇਰ ਕਤਲ ਹੋ ਗਿਆ ਹੈ। ਮਾਸਟਰ ਸਾਹਿਬ ਸਦਾਰਤ ਦੀ ਕੁਰਸੀ ਵਿੱਚ ਉਛਲ ਪਏ। ਕਿੰਨੇ ਕੀਤਾ ਹੈ? ਬਸ ਜੀ ਹੋ ਗਿਆ ਹੈ। ਬਾਸੂ ਤੇ ਯੂਨਸ ਠੀਕ ਨੇ? ਨਹੀਂ, ਸਾਈਂ ਯੂਨਸ ਨੂੰ ਢਿੱਡ ਵਿੱਚ ਤੇ ਬਾਸੂ ਨੂੰ ਲੱਤ ਵਿੱਚ ਗੋਲੀ ਲੱਗੀ ਏ। ਦੋਵੇਂ ਹੋਸ਼ ਵਿੱਚ ਨੇ। ਖਾਲਿਦ ਦਾ ਸਿਰ ਘੁੰਮ ਗਿਆ। ਮਾਸਟਰ ਸਾਹਿਬ ਦੀ ਆਵਾਜ਼ ਲੋੜ ਨਾਲੋਂ ਬਹੁਤੀ ਉੱਚੀ ਹੋ ਗਈ ਸੀ। ਕਤਲ ਦਾ ਨਾਂ ਸੁਣ ਕੇ ਬੰਦੇ ਤਿੱਤਰ ਬਿੱਤਰ ਹੋਣ ਲੱਗ ਪਏ। ਖਾਲਿਦ ਤੇ ਅਨਵਰ ਸਟੇਜ ਤੋਂ ਲੈ ਆਏ। ਮੂਦੇ ਨੂੰ ਇੱਕ ਪਾਸੇ ਲਿਜਾ ਕੇ ਪੁੱਛਿਆ ਉਹਨੇ, ਦੂਜੇ ਜੀ ਤੇ ਠੀਕ ਨੇ? ਉਹਨੇ ਆਖਿਆ, ਛੇਤੀ ਚੱਲੋ, ਰਾਹ ਵਿੱਚ ਸਾਰੀ ਗੱਲ ਦੱਸਣਾ, ਪੁਲਿਸ ਅੱਪੜ ਗਈ ਹੋਣੀ ਏ। ਮਾਸਟਰ ਸਾਹਿਬ ਦੀ ਤਕਰੀਰ, ਜਲਸਾ ਤੇ ਰੋਟੀ ਪਾਣੀ ਦਾ ਇੰਤਜ਼ਾਮ ਵਿੱਚੇ ਰਹਿ ਗਏ। ਉਹ ਕਾਰ ਵਿੱਚ ਬਹਿ ਕੇ ਨਿੱਕੇ ਪਿੰਡ ਨੱਸੇ। ਸਲੀਮ ਘਬਰਾਇਆ ਹੋਇਆ ਸੀ। ਖਾਲਿਦ ਆਖਿਆ, ਮੈਂ ਆਖਿਆ ਸੀ ਨਾ, ਸਾਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਘਬਰਾ ਨਹੀਂ। ਮੈਂ ਨਹੀਂ ਘਬਰਾਉਂਦਾ, ਘਾਬਰੇ ਹੋਏ ਸਲੀਮ ਜਵਾਬ ਦਿੱਤਾ। ਸਾਰੇ ਪਿੰਡਾਂ ਵਿੱਚ ਖਬਰ ਫੈਲ ਗਈ। ਫਲਕ ਸ਼ੇਰ ਦੇ ਘਰ ਤੜਫਾਟ ਪੈ ਗਿਆ। ਪੁਲਿਸ ਉਹਨਾਂ ਤੋਂ ਪਹਿਲਾਂ ਅੱਪੜ ਗਈ ਸੀ। ਉਹਨੇ ਲਾਸ਼ ਕਬਜ਼ੇ ਵਿੱਚ ਲੈ ਲਈ ਤੇ ਉਸੇ ਦੀ ਜੀਪ ਵਿੱਚ ਲਦਵਾ ਕੇ ਸ਼ਹਿਰ ਘੱਲ ਦਿੱਤੀ। ਬਾਸੂ ਨੂੰ ਹੋਸ਼ ਆ ਗਿਆ ਸੀ। ਉਹਨਾਂ ਪਿਸਤੌਲ ਤੇ ਰਾਈਫਲ ਦੀਆਂ ਗੋਲੀਆਂ ਦੇ ਖੌਲ ਕਬਜ਼ੇ ਵਿੱਚ ਲੈ ਲਏ। ਵਾਰਦਾਤ ਦਾ ਨਕਸ਼ਾ ਬਣਾਇਆ। ਮਲਕ ਮੁਰਾਦ ਤੇ ਵਾਰਿਸ ਵੀ ਆ ਗਏ ਸਨ। ਹੋਰ ਵੀ ਕਈ ਬੰਦੇ ਮੌਜੂਦ ਸਨ। ਜੂਰੇ ਦੇ ਘਰ ਛਾਪਾ ਮਾਰੇ ਉਹਨੇ, ਪਰ ਉਹ ਨੱਸ ਗਿਆ ਹੋਇਆ ਸੀ। ਉਹਦੀ ਘੋੜੀ ਦੇ ਪੈਰਾਂ ਦੇ ਨਿਸ਼ਾਨ ਵੇਖ ਕੇ ਅੰਦਾਜ਼ਾ ਹੋ ਗਿਆ ਉਹਨੇ ਭਈ ਉਹ ਉਦਮ ਸਿੰਘ ਦੀ ਰੱਖ ਵੱਲ ਨੱਸ ਗਿਆ ਹੈ। ਕਾਤਲਾਂ ਮਫਰੂਰਾਂ ਦਾ ਉਹ ਬੜਾ ਮਹਿਫੂਜ਼ ਟਿਕਾਣਾ ਸੀ। ਛਾਪੇ ਮਾਰ ਮਾਰ ਕੇ ਥੱਕ ਗਏ ਸਨ, ਪਰ ਕਦੀ ਕਿਸੇ ਨੂੰ ਫੜ ਨਾ ਸਕਦੇ। ਉਹ ਸਾਰੇ ਘਰ ਅਪੜੇ। ਕੁੜੀਆਂ ਬਾਲ ਉਹਨਾਂ ਨੂੰ ਵੇਖ ਕੇ ਰੋਣ ਚਮੜਨ ਲੱਗ ਪਏ। ਬਾਸੂ ਤੇ ਸਾਈਂ ਯੂਨਸ ਨੂੰ ਛੇਤੀ ਤੋਂ ਛੇਤੀ ਹਸਪਤਾਲ ਅਪੜਾਉਣਾ ਜ਼ਰੂਰੀ ਸੀ। ਉਹਨਾਂ ਦੋਵਾਂ ਨੂੰ ਚੁੱਕ ਕੇ ਕਾਰ ਵਿੱਚ ਪਾਇਆ ਤੇ ਪੁਲਿਸ ਕੋਲੋਂ ਇਜਾਜ਼ਤ ਲੈ ਕੇ ਸ਼ਹਿਰ ਟੁਰ ਪਏ। ਗੱਡੀ ਵਿੱਚ ਥਾਂ ਨਹੀਂ ਸੀ। ਖਾਲਿਦ ਦੇ ਨਾਲ ਸਲੀਮ, ਨੈਨਾ ਤੇ ਰੂਬੀ ਵੀ ਸਨ। ਅਨਵਰ ਆਖਿਆ, ਤੁਸੀਂ ਅਪੜੋ, ਮੈਂ ਆਪਾ, ਅੰਮੀ, ਅੱਬਾ ਤੇ ਨੱਜੀ ਨੂੰ ਲੈ ਕੇ ਪਿੱਛੇ ਪਿੱਛੇ ਆ ਰਿਹਾ। ਹਸਪਤਾਲ ਅਪੜਨ ਤੋਂ ਪਹਿਲਾਂ ਹੀ ਅੱਲਾਹੂ ਅੱਲਾਹੂ ਦਾ ਵਿਰਦ ਕਰਦੇ ਸਾਈਂ ਯੂਨਸ ਦੇ ਸਾਹ ਪੂਰੇ ਹੋ ਗਏ। ਖਾਲਿਦ ਢਾਹ ਮਾਰੀ। ਸਲੀਮ ਤੇ ਕੁੜੀਆਂ ਵੀ ਰੋਣ ਲੱਗ ਪਈਆਂ। ਬਾਸੂ ਖਾਲਿਦ ਨੂੰ ਥਾਪੜਾ ਦਿੱਤਾ। ਹੌਸਲਾ ਕਰ ਖਾਲਿਦ, ਉਹ ਸ਼ਹੀਦ ਹੋਇਆ ਹੈ। ਬਾਸੂ ਦੀ ਹਾਲਤ ਠੀਕ ਸੀ। ਹਸਪਤਾਲ ਵਾਲਿਆਂ ਲੱਤ ਵਿੱਚੋਂ ਗੋਲੀ ਕੱਢ ਦਿੱਤੀ। ਲੱਤ ਤੇ ਸਿਰ ਦੇ ਫੱਟਾਂ ਉੱਤੇ ਪੱਟੀਆਂ ਬੰਨ੍ਹ ਦਿੱਤੀਆਂ ਤੇ ਉਹ ਹਸਪਤਾਲ ਦਾਖਲ ਹੋ ਗਿਆ। ਸਾਈਂ ਯੂਨਸ ਦੀ ਲੋਥ ਪੁਲਿਸ ਤੇ ਆਪਾ ਦੇ ਆਉਣ ਤੀਕ ਹਸਪਤਾਲ ਵਿੱਚ ਹੀ ਰਖਵਾ ਦਿੱਤੀ ਗਈ। ਖਾਲਿਦ ਦੇ ਘਰ ਇੱਕ ਵਾਰੀ ਫੇਰ ਫੂੜੀ ਵਿੱਚ ਗਈ। ਬੂਰਾ ਪੈ ਗਿਆ। ਲੋਕੀ ਆਖਦੇ, ਰੱਬ ਦੀ ਕੀ ਕਰਨੀ ਹੈ ਭਈ ਇਸ ਖਾਨਵਾਦੇ ਵਿੱਚ ਇੱਕੋ ਪੁੱਤਰ ਜੰਮਦਾ ਜਾਂ ਬਚਦਾ ਹੈ। ਸਾਈਂ ਯੂਨਸ ਨੂੰ ਪਿਓ ਤੇ ਦਾਦੇ ਦੇ ਨੇੜੇ ਪਿੰਡ ਵਿੱਚ ਦਫਨਾਇਆ ਗਿਆ। ਘਰ ਵਾਲੇ ਤੇ ਦਫਨਾ ਕੇ ਆ ਗਏ, ਪਰ ਪਿੱਛੋਂ ਲੋਕਾਂ ਚੜਾਵੇ ਸ਼ੁਰੂ ਕਰ ਦਿੱਤੇ ਤੇ ਪੱਕੀ ਕਬਰ ਬਣਾਉਣ ਲੱਗ ਪਏ। ਖਾਲਿਦ ਨੂੰ ਵੇਲ ਨਹੀਂ ਸੀ ਉੱਥੇ ਪਿੰਡ ਵਿੱਚ ਬਹੁਤੇ ਦਿਨ ਰਹਿੰਦਾ। ਉਹ ਜੀਆਂ ਨੂੰ ਲੈ ਕੇ ਸ਼ਹਿਰ ਆ ਗਿਆ ਸੀ। ਹੁਣ ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਸੀ, ਪਰ ਉਹਦੇ ਸਪੋਰਟਰਾਂ ਤੇ ਬੇਲੀਆਂ ਨੂੰ ਕਾਗਜ਼ਾਤ ਵਾਪਸ ਲੈਣ ਤੋਂ ਮਨਾ ਕਰ ਦਿੱਤਾ। ਉਹਨੇ ਸਲੀਮ ਨੂੰ ਆਖਿਆ, ਮਲਕ ਅੱਲਾ ਯਾਰ ਦੇ ਘਰ ਟੈਲੀਫੋਨ ਕਰਕੇ ਇਤਲਾਹ ਦੇ ਦੇਵੇ। ਨਈਮ ਆਖਿਆ, ਮੈਂ ਰਾਤ ਨੂੰ ਲਾਹੌਰ ਜਾਣਾ ਹੈ, ਆਪੂ ਜਾ ਕੇ ਦੱਸ ਦਿਆਂਗਾ। ਖਾਲਿਦ ਨਈਮ ਵਿੱਚ ਇਹ ਤਬਦੀਲੀ ਵੇਖ ਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਤੀਜੇ ਚੌਥੇ ਰੋਜ਼ ਲਾਹੌਰੋਂ ਫਰਾ ਆ ਗਈ। ਉਹਦੇ ਨਾਲ ਰਿਜ਼ਵਾਨਾ ਦੀ ਧੀ ਨੈਲਾ ਤੇ 8-10 ਵਰ੍ਹਿਆਂ ਦਾ ਫਰਜ਼ਾਨਾ ਦਾ ਮੁੰਡਾ ਵੀ ਸਨ। ਜੁਰਾਣਾ ਤੇ ਦੁੱਖ ਸੁੱਖ ਕਰਨ ਪਿੱਛੋਂ ਫਰਾ ਦੱਸਿਆ ਭਈ ਨਈਮ ਆਖਿਆ ਸੀ ਆਂਟੀ ਨੈਲਾ ਨੂੰ ਵੀ ਨਾਲ ਲੈ ਜਾਇਆ ਜੇ, ਰੂਬੀ ਉਹਨੂੰ ਮਿਲ ਕੇ ਖੁਸ਼ ਹੋਵੇਗੀ। ਮੇਰਾ ਖਿਆਲ ਹੈ ਉਹ ਨੈਲਾ ਵਿੱਚ ਬਹੁਤ ਇੰਟਰਸਟ ਲੈ ਰਿਹਾ ਹੈ। ਫਿਰ ਰਿਜ਼ਵਾਨਾ ਨੂੰ ਮੇਰੇ ਵੱਲੋਂ ਕਹਿ ਦੇਵੀਂ। ਖਾਲਿਦ ਆਖਿਆ, ਉਹਦੇ ਉੱਤੇ ਰਿਜ਼ਰਵ ਦੀ ਚੇਪੀ ਲਾ ਦੇਵੇ। ਇਹ ਸ਼ਨਾਜ਼ ਆਖਿਆ ਸੀ। ਉਹਨੇ ਵਜ਼ਾਹਤ ਕੀਤੀ, ਮੈਨੂੰ ਪਤਾ ਹੈ ਸਾਰੀਆਂ ਗੱਲਾਂ ਦਾ। ਜੀ, ਨੇਮ ਵਿੱਚ ਤਬਦੀਲੀ ਨੈਲਾ ਪਾਰੋਂ ਆਈ ਏ? ਆਹੋ, ਬੰਦੇ ਦਾ ਆਪਣਾ ਮਤਲਬ ਹੋਵੇ ਤੇ ਫਿਰ ਉਹਦਾ ਰਵੱਈਆ ਬਦਲ ਜਾਂਦਾ ਏ। ਇੱਕ ਹੋਰ ਗੱਲ ਦੱਸਾਂ ਕਿ ਮੈਂ ਉਹਨੂੰ ਆਖਿਆ ਏ ਭਈ ਹੋਸਟਲ ਛੱਡ ਕੇ ਆਪਣੇ ਅੱਬਾ ਜੀ ਵਾਲੀ ਅਨੈਕਸੀ ਵਿੱਚ ਆ ਜਾ। ਅਸੀਂ ਮਾਵਾਂ ਦੀਆਂ ਅਕਲੀਆਂ ਹੁੰਦੀਆਂ। ਤੇਰਾ ਰੋਟੀ ਟੁੱਕਰ ਦਾ ਖਰਚਾ ਮੁੱਕ ਜਾਏਗਾ ਤੇ ਸਾਨੂੰ ਇਤਮਨਾਨ ਹੋ ਜਾਏਗਾ ਭਈ ਕੋਈ ਮਰਦ ਘਰ ਵਿੱਚ ਮੌਜੂਦ ਏ। ਫਿਰ ਕੀ ਆਖਦਾ ਏ? ਅਜੇ ਤੇ ਨਹੀਂ ਕਰਦਾ ਏ, ਪਰ ਜਾਪਦਾ ਏ ਮੰਨ ਜਾਵੇਗਾ।
ਤੂੰ ਮੇਰਾ ਆਪਣੇ ਘਰ ਵਿੱਚ ਦਾਖਲਾ ਬੰਦ ਕਰਾਊਂ ਏ? ਤੁਹਾਡੇ ਲਈ ਤੇ ਇੱਕ ਤਰ੍ਹਾਂ ਦਾ ਅੱਗੇ ਹੀ ਬੰਦ ਏ। ਤੁਸੀਂ ਕਿੰਨੀ ਕੁ ਵਾਰੀ ਪੈਰ ਪਾਇਆ ਏ? ਤੂੰ ਸੋਚਿਆ ਪਿਓ ਨਹੀਂ ਤੇ ਪੁੱਤਰ ਹੀ ਸਹੀ। ਆਹੋ, ਮੈਨੂੰ ਚੰਗਾ ਲੱਗਦਾ ਏ ਸਾਰੀਆਂ ਤੁਹਾਡੇ ਵਾਲੀਆਂ ਆਦਤਾਂ ਤੇ ਸ਼ਕਲ ਸੂਰਤ। ਮੈਨੂੰ ਪਲਿਆ ਪਲਾਇਆ ਪੁੱਤਰ ਲੱਭ ਜਾਏ ਤੇ ਹੋਰ ਕੀ ਚਾਹੀਦਾ ਏ। ਚੰਗਾ ਏ ਆਪੂ ਉਹਦੀਆਂ ਫੀਸਾਂ ਤਰਦੀ ਫਿਰੀ, ਮੈਂ ਤੇ ਜਾਨ ਵੀ ਵਾਰ ਦਿਆਂ। ਜਾਨ ਤੇਰੇ ਵਿੱਚ ਰਹਿ ਕਿੰਨੀ ਗਈ ਏ, ਫਿੱਕੇ ਕਮਾਦ ਦਾ ਗੰਨਾ। ਅੱਬਾ ਜੀ ਦੇ ਗਮ ਨੇ ਰਾਂਦੀ ਰਤ ਵੀ ਨਿਚੋੜ ਲਈ ਏ। ਮੈਂ ਤੇ ਕਿੰਨੇ ਹੀ ਸਦਮੇ ਸਹਿ ਬੈਠਾ। ਆਹੋ, ਤੁਹਾਡਾ ਦਿਲ ਵੱਡਾ ਏ। ਅੰਮੀ ਬਿਮਾਰ ਰਹਿੰਦੇ ਨੇ, ਉਹਨਾਂ ਨੂੰ ਕੁਝ ਹੋ ਗਿਆ ਤੇ ਮੈਂ ਵੀ ਉਸੇ ਦਿਨ ਮਰ ਜਾਣਾ ਏ। ਅੱਲਾ ਖੈਰ ਕਰੇਗਾ, ਚੰਗੀਆਂ ਗੱਲਾਂ ਸੋਚਿਆ ਕਰ। ਚੰਗੀਆਂ ਹੋਣ ਤੇ ਸੋਚਣੀਆਂ। ਸਾਈਂ ਯੂਨਸ ਵਿਚਾਰਾ ਦੁਨੀਆ ਵਿੱਚ ਕੀ ਲੈਣ ਆਇਆ ਸੀ? ਇੰਨੇ ਸਾਲ ਜੁਦਾ ਰਿਹਾ, ਤਕਲੀਫਾਂ ਭੋਗਦਾ ਰਿਹਾ, ਹੁਣ ਕਤਲ ਹੋ ਗਿਆ। ਆਪਣੇ ਘਰ ਦੀ ਇੱਜ਼ਤ ਉੱਤੇ ਕੁਰਬਾਨ ਹੋ ਗਿਆ। ਬਾਸੂ ਤੇ ਆਪਾਂ ਆਖਦੇ ਨੇ ਸ਼ਹੀਦ ਹੋਇਆ। ਠੀਕ ਆਖਦੇ ਨੇ। ਅੱਲਾ ਦਾ ਜੀ ਸੀ, ਉਹਨੇ ਆਪਣੀ ਰਹਿਮਤ ਵਿੱਚ ਲੈ ਲਿਆ। ਨੱਜੀ ਬੜੀ ਉਦਾਸ ਤੇ ਚੁੱਪ ਰਹਿੰਦੀ। ਅਨਵਰ ਪੁੱਛਦਾ ਤੇ ਆਖਦੀ, ਮੇਰੀ ਵਜ੍ਹਾ ਤੋਂ ਖਾਲਦ ਤੇ ਭੱਟੀਆਂ ਦੇ ਘਰ ਉੱਤੇ ਕਈ ਮੁਸੀਬਤਾਂ ਆਈਆਂ। ਸਾਈਂ ਯੂਨਸ ਕਤਲ ਹੋ ਗਿਆ। ਚੌਧਰੀ ਅਸਗਰ ਦੇ ਖਾਨਵਾਦੇ ਦਾ ਬੀ ਮਾਰਿਆ ਗਿਆ ਤੇ ਬਾਸੂ ਦੀ ਦੂਜੀ ਲੱਤ ਵੀ ਜ਼ਖਮੀ ਹੋ ਗਈ। ਅਸੀਂ ਮਾਂ ਦੀ ਇਹਨਾਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਹਾਂ। ਫਿਰ ਇੱਕ ਦਿਨ ਉਹਨੇ ਅਨਵਰ ਨਾਲ ਸ਼ਿਕਵਾ ਕੀਤਾ, ਭਈ ਤੁਸੀਂ ਤੇ ਆਖਦੇ ਸੋ ਸਰਵਰ ਦੇ ਘਰੋਂ ਮੈਨੂੰ ਤੁਸਾਂ ਆਜ਼ਾਦ ਕਰਵਾਇਆ ਹੈ, ਪਰ ਉਹ ਤੇ ਜੂਰਾ ਸੀ। ਅਨਵਰ ਆਖਿਆ, ਇਹ ਬੜਾ ਪਚੀਦਾ ਮਸਲਾ ਹੈ। ਮਨਸੂਬਾ ਮੇਰਾ ਸੀ, ਅਮਲ ਜੂਰੇ ਕਰਨਾ ਸੀ। ਮੈਂ ਉਹਨੂੰ 10,000 ਦੇਣ ਦਾ ਵਾਅਦਾ ਕੀਤਾ, ਪਰ ਕੰਮ ਹੋਣ ਪਿੱਛੋਂ ਕੰਮ ਹੋ ਗਿਆ, ਪਰ ਉਹਨੇ ਪੈਸੇ ਨਾ ਲਏ। ਆਖਣ ਲੱਗਾ, ਪੈਸੇ ਮੈਂ ਉਸ ਸੂਰਤ ਵਿੱਚ ਲੈਣੇ ਸਨ ਜੇ ਕਿਧਰੇ ਫੜਿਆ ਜਾਂਦਾ ਜਾਂ ਪਛਾਣਿਆ ਜਾਂਦਾ, ਕਿਉਂ ਜੇ ਮੁਕੱਦਮਾ ਭੁਗਤਣਾ ਹੁੰਦਾ, ਨਾਲੇ ਜੀਆਂ ਨੂੰ ਖਰਚ ਦੀ ਲੋੜ ਹੁੰਦੀ। ਮੈਂ ਇਹ ਸੁਣ ਕੇ ਹੈਰਾਨ ਹੋ ਗਿਆ। ਬੜਾ ਨਰ ਬੰਦਾ ਨਿਕਲਿਆ, ਪਰ ਉਹ ਸਿਰਫ ਤੈਨੂੰ ਛੁਡਾਣ ਗਿਆ ਸੀ। ਉਹਦਾ ਇਰਾਦਾ ਕਤਲ ਕਰਨ ਦਾ ਨਹੀਂ ਸੀ। ਉਹ ਤੇ ਅੱਗੋਂ ਸਰਵਰ ਨੂੰ ਲਾਹ ਦੋ ਗਈ ਤੇ ਨੂਰੇ ਨੂੰ ਜਾਨ ਬਚਾਉਣ ਲਈ ਗੋਲੀ ਚਲਾਣੀ ਪੈ ਗਈ। ਬਿਰਾਵਾਂ ਦੇ ਕਤਲ ਸਰਵਰ ਆਪੂ ਕੀਤੇ। ਖਾਲਦ ਦੀ ਸਲਾਹ ਵੀ ਸ਼ਾਮਲ ਸੀ? ਨਹੀਂ, ਅਨਵਰ ਦੱਸਿਆ, ਪਰ ਉਸ਼ਕਲ ਉਸ ਦਿੱਤੀ ਸੀ। ਉਸ ਕਿਧਰੇ ਜੂਰੇ ਤੇ ਮੁੱਦੇ ਨੂੰ ਆਖਿਆ, ਭਈ ਬਾਗਾਂ ਵਾਲੀ ਨੱਜੀ ਨੂੰ ਵੇਖਣ ਤੇ ਬੜੇ ਸ਼ੌਕ ਨਾਲ ਗਏ ਸੋ, ਹੁਣ ਉਹਦੀ ਮਦਦ ਕੋਈ ਨਹੀਂ ਕਰਦਾ। ਜੂਰੇ ਦਾ ਖਿਆਲ ਸੀ ਉਹ ਤੈਨੂੰ ਉੱਥੋਂ ਕੱਢ ਕਢਾ ਕੇ ਖਾਲਦ ਕੋਲੋਂ ਸ਼ਬਾਸ ਲਵੇਗਾ, ਪਰ ਅੱਗੋਂ ਖਿਲਾਰਾ ਖਿਲਰ ਗਿਆ, ਕਤਲ ਹੋ ਗਿਆ ਤੇ ਉਹ ਤੇ ਮੈਂ ਚੁੱਪ ਦੇ ਚੁੱਪ ਕਰ ਗਏ। ਹੁਣ ਹੋਰ ਗੱਲ ਏ, ਉਹ ਇਸ਼ਤਿਹਾਰੀ ਇਹ 2 ਕਤਲ ਅੱਗੇ ਕਰ ਚੁੱਕਿਆ ਹੈ, ਉਹਨੂੰ ਬਹੁਤਾ ਫਰਕ ਨਹੀਂ ਪੈਂਦਾ। ਭੱਟੀਆਂ ਵਿੱਚੋਂ ਅੱਗੋਂ ਬਦਲਾ ਲੈਣ ਵਾਲਾ ਕੋਈ ਨਹੀਂ ਸਿਵਾਏ ਔਰਤਾਂ ਦੇ। ਵੱਡਾ ਚਾਚਾ ਉਹਦਾ ਖੁਸ਼ ਏ ਭਈ ਭੋਏ ਵਿੱਚੋਂ ਹਿੱਸਾ ਮਿਲੇਗਾ। ਨੈਣਾ ਦਾ ਛੇਤੀ ਤੋਂ ਛੇਤੀ ਕਿਧਰੇ ਵਿਆਹ ਕਰ ਦੇਣਾ ਚਾਹੀਦਾ ਹੈ, ਹੋਰ ਕੋਈ ਮੁਸੀਬਤ ਨਾ ਪੈ ਜਾਏ। ਖਾਲਦ ਦੱਸਿਆ ਹੈ ਭਈ ਸਲੀਮ ਤੇ ਨੈਣਾ ਇੱਕ ਦੂਜੀ ਨੂੰ ਪਸੰਦ ਕਰਦੇ ਨੇ। ਇਲੈਕਸ਼ਨ ਹੋ ਜਾਏ, ਨਾਲੇ ਸਾਈਂ ਯੂਨਸ ਦਾ ਚਾੜੀਆ ਤੇ ਗੱਲ ਅੱਗੇ ਟੋਰਾਂਗੇ। ਤੁਸੀਂ ਆਪੂ ਕਰੋ ਸਭ ਕੁਝ। ਖਾਲਦ ਨੇ ਅੱਗੇ ਹੀ ਬਹੁਤ ਕੀਤਾ ਹੈ, ਮੈਂ ਉਹਦੀ ਇਹਸਾਨ ਮੰਨਦਾ। ਆਹੋ, ਮੈਂ ਸਾਰਾ ਖਰਚ ਆਪ ਕਰਾਂਗਾ। ਮੇਰੀ ਧੀ ਏ, ਤੂੰ ਫਿਕਰ ਨਾ ਕਰ ਤੇ ਖੁਸ਼ ਰਿਹਾ ਕਰ। ਉਦਾਸੀ ਨਾਲ ਆਉਣ ਵਾਲੇ ਪ੍ਰਾਹੁਣੇ ਉੱਤੇ ਭੈੜਾ ਅਸਰ ਪੈਂਦਾ ਹੈ। ਜੂਰੇ ਦੇ ਖਿਲਾਫ ਕਤਲ ਦਾ ਇੱਕ ਹੋਰ ਮੁਕੱਦਮਾ ਦਰਜ ਹੋ ਗਿਆ। ਪੁਲਿਸ ਕਈ ਦਿਹਾੜੇ ਉਹਦੇ ਜੀਆਂ ਨੂੰ ਤੰਗ ਕਰਦੀ ਤੇ ਯਰਗਮਾਲ ਬਣਾ ਕੇ ਉਹਨੂੰ ਉਡੀਕਦੀ ਰਹੀ, ਪਰ ਜੂਰਾ ਪੇਸ਼ ਨਾ ਹੋਇਆ। ਬਾਸੂ ਕਈ ਦਿਨ ਹਸਪਤਾਲ ਰਿਹਾ, ਫਿਰ ਘਰ ਆ ਗਿਆ। ਸਿਰ ਉੱਤੇ ਅਜੇ ਪੱਟੀਆਂ ਵੱਜੀਆਂ ਹੋਈਆਂ ਸਨ। ਖਾਲਦ ਤੇ ਸਲੀਮ ਇਲੈਕਸ਼ਨ ਦੇ ਨਿੱਕੇ ਮੋਟੇ ਕੰਮਾਂ ਵਿੱਚ ਮਸਰੂਫ ਹੋ ਗਏ। ਚੌਧਰੀ ਅਕਬਰ ਆਪਣੇ ਭਰਾ ਬਤਰੀਆਂ ਦੀ ਭੋਏ ਵਿੱਚ ਆਪਣੇ ਹਿੱਸੇ ਦਾ ਹਿਸਾਬ ਕਰਨ ਲੱਗ ਪਿਆ। ਅਨਵਰ ਤੇ ਨੱਜੀ ਨੈਣਾ ਨੂੰ ਆਪਣੇ ਘਰ ਲੈ ਜਾਣਾ ਚਾਹੁੰਦੇ ਸਨ, ਪਰ ਉਹ ਨਾ ਮੰਨੀ। ਆਖਦੀ, ਅੰਕਲ ਹੋਰਾਂ ਦੀ ਦੇਖਭਾਲ ਕੌਣ ਕਰੇਗਾ? ਇਲੈਕਸ਼ਨ ਵਿੱਚ ਇੱਕ ਹਫ਼ਤਾ ਰਹਿ ਗਿਆ ਸੀ। ਸ਼ਹਿਰ ਤੇ ਪਿੰਡਾਂ ਵਿੱਚ ਕਨਵਿੰਸਿੰਗ ਤੇ ਜਲਸਿਆਂ ਦਾ ਬੜਾ ਜ਼ੋਰ ਸੀ, ਪਰ ਖਾਲਦ ਵੱਲੋਂ ਮਾਮਲਾ ਕੋਈ ਠੰਡਾ ਪੈ ਗਿਆ ਸੀ। ਉਹਦੇ ਮੁਖਾਲਫਾਂ ਰੱਜ ਕੇ ਖਰਚ ਕੀਤਾ ਤੇ ਹਰ ਪਾਸੇ ਉਹਨਾਂ ਦੇ ਝੰਡੇ, ਬੈਨਰ, ਇਸ਼ਤਿਹਾਰ ਤੇ ਲਾਊਡ ਸਪੀਕਰ। ਉਹਨਾਂ ਕਿਰਾਏ ਦੇ ਜਹਾਜ਼ ਉੱਤੋਂ ਸ਼ਹਿਰ ਤੇ ਪਿੰਡਾਂ ਵਿੱਚ ਇਸ਼ਤਿਹਾਰ ਵੀ ਸਟਵਾਏ। ਖਾਲਦ ਬੜਾ ਨਾਉਮੀਦ ਜਿਹਾ ਹੋ ਗਿਆ, ਪਰ ਅਨਵਰ ਤੇ ਦੂਜੇ ਬੇਲੀਆਂ ਤਸੱਲੀ ਦਿੱਤੀ। ਫਰਾ ਜਮਾਲ ਰੋਜ਼ ਰਾਤੀ ਟੈਲੀਫੋਨ ਕਰਦੀ ਤੇ ਘਰ ਤੇ ਇਲੈਕਸ਼ਨ ਦੇ ਹਾਲਾਤ ਪੁੱਛਦੀ ਰਹਿੰਦੀ।